ਅਗਲੀ ਜਿਹੜੀ ਖਬਰ ਹੈ ਗਵਾਂਢੀ ਮੁਲਕ ਕੈਨੇਡਾ ਤੋਂ ਆ। ਕੈਨੇਡਾ ਦੇ ਵਿੱਚ ਆਪਾਂ ਦੇਖਿਆ ਕਿ ਮਾਰਕ ਕਾਰਨੀ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਬਣੇ ਨੇ ਕੈਨੇਡਾ ਦੇ। ਉਸ ਤੋਂ ਬਾਅਦ ਉਹ ਅਮਰੀਕਾ ਫੇਰੀ ਤੇ ਵੀ ਆਏ ਸੀ ਤੇ ਉਹਨਾਂ ਨੇ ਹੁਣ ਜਿਹੜੀ ਕੈਨੇਡਾ ਦੇ ਵਿੱਚ 28 ਮੈਂਬਰੀ ਵਜ਼ਾਰਤ ਐਲਾਨ ਦਿੱਤੀ ਗਈ ਹੈ। 10 ਇਹਦੇ ਵਿੱਚ ਸੈਕਟਰੀ ਆਫ ਸਟੇਟ ਬਣਾਏ ਗਏ ਨੇ। ਅਨੀਤਾ ਆਨੰਦ ਨੂੰ ਵਿਦੇਸ਼ ਮਾਮਲੇ, ਮਨਿੰਦਰ ਸਿੱਧੂ ਨੂੰ ਅੰਤਰਰਾਸ਼ਟਰੀ ਵਪਾਰ ਮੰਤਰੀ ਬਣਾਇਆ ਗਿਆ। ਰਣਦੀਪ ਸਿੰਘ ਸਰਾਏ ਜਿਹੜੇ ਕਿ ਜਿੱਤੇ ਸਨ ਉਹਨਾਂ ਨੂੰ ਅੰਤਰਰਾਸ਼ਟਰੀ ਵਿਕਾਸ ਤੇ ਰੂਬੀ ਸੋਤਾ ਨੂੰ ਅਪਰਾਧ ਦੇ ਨਾਲ ਨਜਿੱਠਣ ਵਾਲੇ ਸੈਕਟਰੀ ਆਫ ਸਟੇਟ ਦਾ ਜਿਹੜਾ ਅਹੁਦਾ ਉਹ ਦਿੱਤਾ ਗਿਆ। ਇਮੀਗ੍ਰੇਸ਼ਨ ਮੰਤਰੀ ਲੇਨਾ ਡਿਆਬ ਹੋਣਗੇ ਤੇ ਵਿੱਤ ਮੰਤਰੀ ਫਰੈਂਕੋਜ਼ ਸ਼ੈਂਪੇਨ ਹੋਣਗੇ। ਸੋ ਇਹ ਵਿਸਥਾਰ ਜਿਹੜਾ ਮਾਰਕ ਕਾਰਨੀ ਵੱਲੋਂ ਆਪਣੀ ਕੈਬਨਿਟ ਕੀਤਾ ਗਿਆ। ਤੇ ਆਪਾਂ ਦੱਸ ਦਈਏ ਕਿ ਮਾਰਕ ਕਾਰਨੀ ਜਿਹੜੇ ਨੇ ਉਹ ਬਹੁਤ ਤਕੜੇ ਬੈਂਕਰ ਰਹਿ ਚੁੱਕੇ ਨੇ ਤੇ ਇੱਕ ਆਰਥਿਕ ਮਾਮਲਿਆਂ ਦੇ ਮਾਹਰ ਮੰਨੇ ਜਾਂਦੇ ਨੇ। ਕੈਨੇਡਾ ਦੇ ਵਿੱਚ ਇਸ ਵਾਰੀ 3 ਪੰਜਾਬੀ ਤੁਹਾਨੂੰ ਦਿਖਣਗੇ ਜਿਹੜੇ ਕਿ ਅਗਵਾਈ ਕਰਦੇ ਸਰਕਾਰ ਦੇ ਵਿੱਚ। ਮਨਿੰਦਰ ਸਿੱਧੂ ਅੰਤਰਰਾਸ਼ਟਰੀ ਵਪਾਰ ਮੰਤਰੀ ਦੇ ਤੌਰ ਤੇ, ਰਣਦੀਪ ਸਿੰਘ ਸਰਾਏ ਅੰਤਰਰਾਸ਼ਟਰੀ ਵਿਕਾਸ ਦੇ ਤੌਰ ਤੇ ਮੰਤਰੀ ਦੇ ਤੌਰ ਤੇ ਰੂਬੀ ਸਹੋਤਾ ਅਪਰਾਧ ਦੇ ਨਾਲ ਨਜਿੱਠਣ ਵਾਲੇ ਸੈਕਟਰੀ ਆਫ ਸਟੇਟ ਦਾ ਜਿਹੜਾ ਉਹਨਾਂ ਨੂੰ ਅਹੁਦਾ ਦਿੱਤਾ ਗਿਆ। ਕੈਨੇਡਾ ਦੀ ਪਿਛਲੀ ਵਜ਼ਾਰਤ ਦੇ ਵਿੱਚ ਜਿਹੜੀ ਜਸਟਿਨ ਟਰੂਡੋ ਦੇ ਰੂਪ ਦੇ ਵਿੱਚ ਆਪਾਂ ਦੇਖਿਆ ਸੀਗਾ, ਉਦੋਂ ਵੀ ਹਰਜੀਤ ਸਿੰਘ ਸੱਜਣ ਵਰਗੇ ਜਿਹੜੇ ਉਹਨਾਂ ਨੇ ਜਿਹੜੇ ਸਿੱਖ ਨੇ ਉਹਨਾਂ ਨੂੰ ਬਹੁਤ ਉੱਚੇ ਤੇ ਅਹਿਮ ਅਹੁਦਿਆਂ ਤੇ ਬਿਠਾਇਆ ਸੀਗਾ। ਇੱਕ ਵਾਰ ਫਿਰ ਪੰਜਾਬੀਆਂ ਨੇ ਉੱਥੇ ਆਪਣੀ ਜਿਹੜੀ ਸਿਆਸਤ ਆ ਉਹਦਾ ਲੋਹਾ ਮਨਵਾਉਂਦਿਆਂ 3 ਥਾਵਾਂ ਦੇ ਉੱਤੇ ਜਿਹੜੇ ਉਹ ਕਬਜ਼ੇ ਕੀਤੇ ਨੇ। ਪਰ ਇੱਥੇ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਵੀ ਪੰਜਾਬ ਦੇ ਨਾਲ ਸੰਬੰਧਾਂ ਦੀ ਗੱਲ ਆਉਂਦੀ ਹੈ, ਜਦੋਂ ਵੀ ਭਾਰਤ ਦੇ ਨਾਲ ਸੰਬੰਧਾਂ ਦੀ ਗੱਲ ਆਉਂਦੀ ਹੈ, ਤੇ ਫਿਰ ਇਹਨਾਂ ਤੋਂ ਤਵੱਕੋਂ ਤੇ ਇਹਨਾਂ ਤੋਂ ਉਮੀਦ ਵੀ ਪੰਜਾਬੀ ਇਹੀ ਕਰਦੇ ਆ ਵੀ ਇਹ ਸਾਡੇ ਪਾਲੇ ਦੇ ਵਿੱਚ ਖੜੇ ਹੋਣਗੇ। ਜੀ। ਜੀ।